असलामुअलैकुम। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਅਬਦੁਲ ਕਯੂਮ ਖੋਖਰ ਨਾਲ, ਜੜ੍ਹਾਂ ਵਾਲੇ 240 ਗਾਬੇ ਚੱਕਣ ਵਾਲੇ ਦਾ ਤਲਕ ਆ। ਤੇ ਜੜ੍ਹਾਂ ਵਾਲੇ ਤੋਂ ਇੱਥੇ ਆਏ ਨੇ, ਇਹਨਾਂ ਦੀ ਇੰਜਰੀ ਹੋ ਗਈ ਸੀ ਤੇ ਉਹਨਾਂ ਦੀ ਵਜ੍ਹਾ ਤੋਂ ਜਿਹੜਾ ਸਾਲ ਗੈਪ ਰਿਹਾ ਕਬੱਡੀ ਦੇ ਵਿੱਚ, ਤੇ ਦੁਬਾਰਾ ਹੁਣ ਇਹ ਫਿੱਟ ਹੋ ਕੇ ਆਏ ਆ। ਤੇ ਮੈਂ ਨਾਲ ਜਾਫੀ ਆ ਕਬੱਡੀ ਦੇ, ਇਹ ਬਾਂਹ ਫੜਦੇ ਹੁੰਦੇ ਸੀਗੇ ਤੇ ਕਬੱਡੀ ਕਿਸ ਤਰ੍ਹਾਂ ਤੇ ਕਦੋਂ ਕਿਹਦੇ ਕੋਲ ਇਹਨਾਂ ਸ਼ੁਰੂ ਕੀਤੀ, ਅੱਜ ਇਹ ਤਫਸੀਲਾਤ ਨਾਲ ਦੱਸਣਗੇ। ਅੱਜ ਇਹ ਆਪਣੀ ਇੰਜਰੀ ਦਾ ਕੈਰੀਅਰ ਤੇ ਦੁੱਖ ਭਰੀ ਦਾਸਤਾਨ ਸਾਡੇ ਨਾਲ ਆਪਣਾ ਸਾਂਝਾ ਕਰਨਗੇ ਤੇ ਫਾਈਵ ਸਪੋਰਟ ਪੰਜਾਬੀ ਦੇ ਮਿਲਦੇ ਹਾਂ। अस्सलाम वालेकुम। मैं कयूम खोखर कबड्डी स्टापर। मैं 240 गाबे जड़ा वाले तो आया। मैं पहले बांह बूह फड़दा सीगा, ਉਸ ਤੋਂ ਬਾਅਦ ਮੈਨੂੰ ਉਸਤਾਦ ਆਸਫ ਕਬੱਡੀ ਪਲੇਅਰ ਜਿਹੜੇ ਮੇਰੇ ਪਿੰਡ ਦੇ ਸੀਗੇ, ਉਹਨਾਂ ਨੇ ਮੈਨੂੰ ਲੈ ਕੇ ਕਬੱਡੀ 'ਚ ਲੈ ਕੇ ਗਏ। ਉੱਥੇ ਮੈਂ ਪਿੰਡ ਥਾਵਾਂ 'ਤੇ ਬਹੁਤ ਖੇਡਿਆ, ਵਾਹਵਾ ਖੇਡਿਆ ਖੁੱਡਿਆ ਤੇ ਉੱਥੇ ਰੱਬ ਨੇ ਇੱਜ਼ਤ ਦਿੱਤੀ। ਉਸ ਤੋਂ ਬਾਅਦ ਮੈਂ ਉਸਤਾਦ ਤਾਰਕ ਪਹਿਲਵਾਨ ਕਬੱਡੀ ਅਕੈਡਮੀ ਆਇਆ ਤੇ ਉੱਥੋਂ ਆ ਕੇ ਮੈਂ ਬਹੁਤ ਕੁਝ ਸਿੱਖਿਆ, ਕਬੱਡੀ ਦਾ ਪਤਾ ਲੱਗਿਆ ਕੀ ਚੀਜ਼ ਹੁੰਦੀ ਕਬੱਡੀ। ਸਾਡੇ ਇਲਾਕੇ ਜੜ੍ਹਾਂ ਵਾਲੇ 'ਚ 40 ਮੋੜ ਇੱਧਰ ਬਹੁਤ ਕੰਮ ਕਬੱਡੀ ਹੈ, ਇਸ ਲਈ ਮੈਂ ਤਾਰਕ ਅਕੈਡਮੀ ਆਇਆ। ਇੱਥੇ ਆ ਕੇ ਪਤਾ ਲੱਗਾ ਕਿ ਕਬੱਡੀ ਕੀ ਚੀਜ਼ ਹੁੰਦੀ। ਇੱਥੇ ਕੋਚ ਜਿਨ੍ਹਾਂ ਕੋਲ ਸਿੱਖੀ ਆ ਉਸਤਾਦ ਕਾਮੀ ਗੁੱਜਰ ਤੇ ਭਾਈ ਵਿਕਾਸ ਕੋਲ ਸਿੱਖੀ ਕਬੱਡੀ। ਜਦੋਂ ਪਹਿਲੇ ਕਬੱਡੀ ਨਹੀਂ ਖੇਡਦੇ ਹੁੰਦੇ ਸੀ, ਵਾਰਾ ਫਿਰਦੇ ਹੁੰਦੇ ਸੀਗੇ ਤੇ ਕੋਈ ਪਤਾ ਨਹੀਂ ਸੀ ਹੁੰਦੀ ਦੁਨੀਆਦਾਰੀ ਦਾ, ਤੇ ਹੁਣ ਕਬੱਡੀ 'ਚ ਆਏ ਤਾਂ ਪਤਾ ਲੱਗਿਆ ਕਿ ਕੀ ਚੀਜ਼ ਹੁੰਦੀ ਕਬੱਡੀ। ਨਿੱਕੇ ਵੱਡੇ ਦੀ ਤਮੀਜ਼, ਨਮਾਜ਼ ਪੜ੍ਹਨੀ, ਸੁਬਾਹ ਦੀ ਨਮਾਜ਼ ਟ੍ਰੇਨਿੰਗ ਟਾਈਮ ਪੜ੍ਹ ਕੇ ਜਾਣੀ, ਸਾਰਾ ਕੁਝ ਕਰਨਾ ਜ਼ਿੰਦਗੀ ਦਾ ਹੁਣ ਮਕਸਦ ਬਣ ਗਿਆ। ਬਹੁਤ ਮੁਸ਼ਕਲਾਂ ਕੱਟੀਆਂ, ਜ਼ਿੰਦਗੀ ਦਾ ਹੁਣ ਮਕਸਦ ਬਣ ਗਿਆ ਕਿ ਕਬੱਡੀ 'ਚ ਕੁਝ ਕਰਨਾ, ਜੋ ਵੀ ਕਰਨਾ। ਪਹਿਲੇ ਪਿੰਡਾਂ ਥਾਵਾਂ 'ਤੇ ਖੇਡਿਆ, ਫਿਰ ਉਸ ਤੋਂ ਬਾਅਦ ਅੱਲਾ ਦਾ ਸ਼ੁਕਰ ਹੋਇਆ, ਫਿਰ 2 ਸਾਲ ਸਪੀਡੇ ਕਾਲਜ ਨੂੰ ਖੇਡਿਆ, ਕਪਤਾਨ ਰਿਹਾ ਆਪਣੀ ਟੀਮ ਦਾ। ਅੱਲਾ ਪਾਕ ਨੇ ਚੈਂਪੀਅਨ ਬਣਾਇਆ। ਉਸ ਤੋਂ ਬਾਅਦ ਫਿਰ ਇੰਜਰੀ ਹੋ ਗਈ ਸਾਲ ਦੀ, ਪੂਰੀ ਸਾਲ 1.5 ਸਾਲ ਰੈਸਟ ਕਰਨੀ ਪਈ, ਮੰਜੇ 'ਤੇ ਲੰਮਾ ਪੈਣਾ ਪਿਆ, ਬਹੁਤ ਮੁਸ਼ਕਲਾਂ ਕੱਟੀਆਂ ਨੇ ਪਈ। ਦੁਬਾਰਾ ਸ਼ੁਰੂ ਕੀਤੀ, ਅੱਲਾ ਪਾਕ ਮਿਹਨਤ ਕਰਦੇ ਪਏ, ਅੱਲਾ ਪਾਕ ਰੰਗ ਲਾਊਗਾ ਇਨਸ਼ਾਅੱਲਾ। ਉਸਤਾਦ ਤਾਰਕ ਅਕੈਡਮੀ 'ਚ ਆ ਕੇ ਮਿਹਨਤ ਕਰ ਰਹੇ ਹਾਂ, ਅੱਲਾ ਪਾਕ ਰੰਗ ਲਾਊਗਾ ਇਨਸ਼ਾਅੱਲਾ। ਤਾਰਕ ਅਕੈਡਮੀ 'ਚ ਆਇਆ ਨਾ ਪਤਾ ਲੱਗਾ ਕਬੱਡੀ ਦਾ। ਇੱਥੇ ਲੜਕੇ ਵੀ ਬਹੁਤ ਅੱਛੇ ਨੇ, ਸਮਝਦਾਰ ਨੇ, ਇੱਕ ਦੂਜੇ ਨੂੰ ਗੀਤ ਪਿਆਰ ਨਾਲ ਰਹਿੰਦੇ ਨੇ। ਇੱਥੇ ਟ੍ਰੇਨਿੰਗ ਵੀ ਬਹੁਤ ਅੱਛੀ ਭਾਈ ਕਾਮਰਾਨ ਤੇ ਭਾਈ ਵਿਕਾਸ ਕਰਾਉਂਦੇ ਆ, ਤੇ ਥੱਲੇ ਉੱਤੇ ਜੋ ਵੀ ਸਿਸਟਮ ਆ ਉਹਨਾਂ ਨੂੰ ਪਤਾ ਕਬੱਡੀ ਦੇ ਬਾਰੇ। ਉਸ ਜੋ ਵੀ ਆ ਨਾ ਕਬੱਡੀ ਦੇ ਵਿੱਚ ਉਹ ਸਾਨੂੰ ਸਿਖਾਉਂਦੇ ਆ, ਅੱਛੇ ਬੁਰੇ ਦੀ ਤਮੀਜ਼, ਸਾਰਾ ਕੁਝ ਕਬੱਡੀ ਦੇ ਵਿੱਚ A ਤੋਂ ਲੈ ਕੇ Z ਤੱਕ ਸਾਨੂੰ ਉਹਨਾਂ ਸਮਝਾਇਆ। ਟ੍ਰੇਨਿੰਗ ਕਰਾਉਂਦੇ ਆ, ਜੱਫੇ ਲਵਾਉਂਦੇ ਆ, ਸਾਰਾ ਕੁਝ ਦਾ ਵੀ ਸਿਖਾਉਂਦੇ ਆ। ਸਭ ਤੋਂ ਜ਼ਿਆਦਾ ਸਾਡੀ ਅਕੈਡਮੀ ਵਿੱਚ ਇਹ ਤਰਜੀਹ ਦਿੱਤੀ ਜਾਂਦੀ ਹੈ ਕਿ ਪਹਿਲੇ ਆਪਣਾ ਅੱਛਾ ਇਨਸਾਨ ਬਣੋ, ਉਸ ਤੋਂ ਬਾਅਦ ਸਾਰੇ ਦੂਸਰੇ ਕੰਮ। ਅਕੈਡਮੀ 'ਚ ਸਭ ਤੋਂ ਜ਼ਿਆਦਾ ਅੱਛੀ ਚੀਜ਼ ਇਹ ਲੱਗਦੀ ਹੈ, ਜਦੋਂ ਟ੍ਰੇਨਿੰਗ ਕਰਨੇ ਆ ਉਦੋਂ ਅੱਲਾ ਦਾ ਜ਼ਿਕਰ ਬਹੁਤ ਕਰੀਦਾ, ਰੱਬ ਦੇ ਨਾਮ ਨੂੰ ਬੁਲੰਦ ਕਰੀਦਾ। ਮੇਰਾ ਫੇਵਰਟ ਪਲੇਅਰ ਆ ਜੀ ਬੱਕਰ ਗੁੱਜਰ, 269 ਪਰਨਾ ਦਾ ਰਹਿਣ ਵਾਲਾ, ਤੇ ਉਹਦੇ ਕੋਲ ਮੈਂ ਬਹੁਤ ਕੁਝ ਸਿੱਖਿਆ। ਉਹ ਮੇਰਾ ਭਰਾ ਵੀ ਆ, ਜੋ ਵੀ ਨਾਲ ਫਿਰੇ ਟੁਰਿਆ ਸੀ ਭਾਈ, ਉਹ ਬਹੁਤ ਸਾਨੂੰ ਉਹਨੇ ਸਮਝਾਇਆ। ਪਰ ਉਹਦੀਆਂ ਕੁਝ ਮਜਬੂਰੀਆਂ ਸੀਗੀਆਂ ਜਿਹੜੀ ਵਜ੍ਹਾ ਤੋਂ ਉਹ ਨਹੀਂ ਖੇਡ ਸਕਿਆ। ਹੁਣ ਅੱਲਾ ਕੀਤਾ ਉਹ ਮਿਹਨਤ ਕਰ ਰਿਹਾ, ਗੇਮ 'ਚ ਆਇਆ, ਦੁਬਾਰਾ ਦੁਨੀਆ ਮਨਾਊਗਾ ਇਨਸ਼ਾਅੱਲਾ। ਅਗਰ ਉਹ ਅੱਗੇ ਆਇਆ ਨਾ ਤੇ ਆਪਣੇ ਪਾਕਿਸਤਾਨ ਵਿੱਚ ਪੂਰੀ ਦੁਨੀਆ 'ਚ ਇਨਸ਼ਾਅੱਲਾ ਉਹਦੇ ਵਰਗਾ ਪਲੇਅਰ ਨਹੀਂ ਹੋਏਗਾ। ਮੇਰਾ ਫੇਵਰਟ ਰੇਡਰ ਆ ਜੀ ਦੁੱਲਾ ਬੱਗੇ ਪਿੰਡੀਆ, ਕਿਉਂਕਿ ਉਹਨੇ ਉਸਤਾਦ ਨਾਲ ਵੀ ਵਫਾਦਾਰੀ ਕੀਤੀ। ਕਬੱਡੀ ਪਲੇਅਰਾਂ ਨੂੰ ਇਹ ਮਸ਼ਵਰਾ ਦੇਣਾ ਚਾਹੁੰਦੇ ਆ ਕਿ ਉਹ ਨਮਾਜ਼ ਪੜ੍ਹਨ, ਅੱਲਾ ਤੋਬਾ ਕਰਨ, ਮਿਹਨਤ ਕਰਨ, ਆਪਣੀ ਖੁਰਾਕ ਖਾਣ, ਆਪਣੇ ਮਾਂ ਪਿਓ ਦੀ ਇੱਜ਼ਤ ਕਰਨ, ਉਸਤਾਦਾਂ ਦੀ ਇੱਜ਼ਤ ਕਰਨ ਤੇ ਦੁਨੀਆ ਝੰਡੇ ਗੱਡਣ। ਕਬੱਡੀ 'ਚ ਇਨਸ਼ਾਅੱਲਾ ਟਾਰਗੇਟ ਇਹ ਆ ਕਿ ਵਰਲਡ ਲੈਵਲ 'ਤੇ ਖੇਡਣਾ, ਇਨਸ਼ਾਅੱਲਾ ਖੇਡ ਕੇ ਵੀ ਵਿਖਾਵਾਂਗੇ। ਮੈਂ ਮੁਨਾਫਕਤ ਖਤਮ ਕਰਨਾ ਚਾਹੁੰਦਾ ਤੇ ਦੂਸਰੀ ਹੈ ਝੂਠ ਖਤਮ ਕਰਨਾ ਚਾਹੁੰਦਾ ਤੇ ਅੱਛਾਈ ਨੂੰ ਅੱਗੇ ਲਿਆਉਣਾ ਚਾਹੁੰਦਾ। ਇਹ ਮੇਰਾ ਮਕਸਦ ਹੈ ਜ਼ਿੰਦਗੀ ਵਿੱਚ। ਤੇ ਮਾੜੇ ਦੀ ਹੈਲਪ ਕਰਨਾ ਚਾਹੁੰਦਾ, ਉਹਨਾਂ ਨਾਲ ਖੜਾ ਹੋਣਾ ਚਾਹੁੰਦਾ ਜਿਨ੍ਹਾਂ ਨਾਲ ਕੋਈ ਵੀ ਨਹੀਂ ਖੜਾ ਹੋਇਆ, ਇਨਸ਼ਾਅੱਲਾ ਖੜਾ ਹੋ ਕੇ ਵੀ ਵਿਖਾਵਾਂਗੇ ਇਨਸ਼ਾਅੱਲਾ। ਮੇਰਾ ਉਸਤਾਦ ਆਸਫ ਜੱਟ ਆ ਜੀ, 240 ਚੱਕ ਰਹਿਣ ਵਾਲਾ, ਤੇ ਮੇਰੇ ਨਾਲ ਦੋਸਤ ਰਾਣਾ ਅਲੀ ਰਜ਼ਾ, ਸਾਰੇ ਦੋਸਤ ਮੇਰੇ ਜਿਹੜੇ ਵੀ ਆ ਨਾ ਬਹੁਤ ਅੱਛੇ ਇਨਸਾਨ ਨੇ। ਮੇਰੇ ਨਾਲ ਬਹੁਤ ਉਹਨਾਂ ਹੈਲਪ ਕੀਤੀ, ਮੇਰੇ ਨਾਲ ਰਹੇ ਨੇ। ਤੇ ਨਾਲੇ ਪਿੰਡ ਦੇ ਜਿਹੜੇ ਬੰਦੇ ਹੁੰਦੇ ਨੇ ਸਾਰੇ ਹੀ ਇਹਨੇ ਕਿਹੜਾ ਪਲੇਅਰ ਬਣਨਾ, ਇਹਨੇ ਕੁਝ ਕਰ ਲੈਣਾ, ਇਹ ਉਹ ਇੱਦਾਂ ਹੀ ਉਲਟੇ ਫੁਲਟੇ ਅਲਫਾਜ਼ ਕਹਿੰਦੇ ਰਹਿੰਦੇ ਨੇ।
ਪਰ ਆਪਣਾ ਤਾਂ ਇਹ ਇਰਾਦਾ ਹੈ ਕਿ ਨਾ ਇਹਨਾਂ ਦੀ ਨਹੀਂ ਸੁਣਨੀ, ਆਪਦੇ ਕਰਕੇ ਦਮ ਤੇ ਕਰਕੇ ਵਿਖਾਉਣਾ ਕਿ ਅਸੀਂ ਇੰਨੇ ਜੋਗੇ ਹੈਗੇ ਆ। ਇਨਸ਼ਾਅੱਲਾ ਅੱਲਾਹ ਪਾ ਖੈਰ ਰੱਖੇ, ਆਪਦੀ ਮਿਹਨਤ ਕਰ ਰਹੇ ਆ। ਲੋਕਾਂ ਨੂੰ ਚਾਹੀਦਾ ਇਹ ਕਿ ਤੁਸੀਂ ਹੌਸਲਾ ਨਹੀਂ ਨਾ ਦੇ ਸਕਦੇ ਤਾਂ ਉਹਦਾ ਹੌਸਲਾ ਘਟਾਓ ਤਾਂ ਨਾ, ਉਹਨੂੰ ਹੋਰ ਸਗੋਂ ਤੂੰ ਕਹੋ ਕਿ ਆਪਦੀ ਮਿਹਨਤ ਕਰ, ਆਪਦਾ ਤਕੜਾ ਹੋ, ਖੇਡ। ਸਾਡੀ ਵੀ ਇਹ ਪਿੰਡ ਦੀ ਸ਼ਾਨ ਆ। ਗੱਡੀ ਦੀ ਅੱਛੀ ਚੀਜ਼ ਇਹ ਲੱਗਦੀ ਆ ਕਿ ਲੋਕ ਬਹੁਤ ਅੱਛੇ ਹੁੰਦੇ ਨੇ ਤੇ ਨਾਲੇ ਆਪਣੀ ਰੁਟੀਨ ਬਣ ਜਾਂਦੀ, ਬੰਦਾ ਸੁਲਝ ਜਾਂਦਾ, ਇੱਕ ਬੁਰਾਈਆਂ ਤੋਂ ਬੰਦਾ ਬਚ ਜਾਂਦਾ। ਔਰ ਭਲੇ ਮਾਨਸ ਬੰਦੇ ਹੁੰਦੇ ਨੇ ਕਬੱਡੀ ਦੇ ਪਲੇਅਰ, ਤੇ ਉਹਨਾਂ ਦਾ ਅੱਛਾ ਰਿਲੇਸ਼ਨਸ਼ਿਪ ਬਣ ਜਾਂਦਾ।